ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਇਸ ਵੇਲੇ ਜੁੜਦੇ ਨੇ ਬਲਤੇਜ ਬੰਨੂ ਜੀ। ਦੱਸਦੇ ਨੇ ਪੰਜਾਬ ਭਾਰਤ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੇ ਤੋਂ ਗੁਰਦੀਪ ਸਿੰਘ ਪਿਰਦੀ, ਕਲੋਬਸ ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਫਰਜ਼ਨੋ ਤੋਂ, ਮਨਦੀਪ ਸਿੰਘ ਸੈਨੋਜੇ ਤੋਂ, ਹਰਵਿੰਦਰ ਸਿੰਘ ਸਮਰਾ ਜੁਬਾ ਸਿਟੀ ਤੋਂ, ਗੁਰਵੀਰ ਸਿੰਘ ਬਰਾੜ ਫਰਜ਼ਨੋ, ਹਰਵੰਤ ਸਿੰਘ ਉਪੋ ਜੁਬਾ ਸਿਟੀ। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਪਹਿਲਾਂ ਅੱਜ ਸ਼ੁਰੂ ਕਰਦੇ ਹਾਂ ਜੀ ਕੇਂਦਰ ਤੋਂ ਹੀ। ਕੇਂਦਰੀ ਵਜ਼ਾਰਤ ਦੇ ਵਿੱਚ ਫੇਰ ਬਦਲ ਦੀਆਂ ਤਿਆਰੀਆਂ। ਬਿਲਕੁਲ ਜੀ, ਵੈਸੇ ਉਡੀਕੀ ਤਾਂ ਚੁਰਕਣੀ ਜਾ ਰਹੀ ਹੈ ਜੀ ਇਹ ਜਿਹੜੀ ਫੇਰ ਬਦਲ, ਕਿਉਂਕਿ ਕਈ ਹੈਗੇ ਨੇ ਜੀ ਮੰਤਰਾਲੇ ਉਹ ਦੋ ਸੰਭਾਲੇ ਹੋਏ ਨੇ ਕੁਛ ਬੰਦਿਆਂ ਨੇ। ਉਹਦੇ ਕਰਕੇ ਕੁਛ ਜਿਹੜੀਆਂ ਸੂਬਿਆਂ ਦੇ ਵਿੱਚ ਚੋਣਾਂ ਆ ਰਹੀਆਂ ਨੇ ਉਹਦੇ ਕਰਕੇ ਜਿਹੜਾ ਦੀ ਇਹ ਉਲਟ ਫੇਰ ਹੋਣ ਜਾ ਰਿਹਾ। ਸੰਭਾਵੀ ਰੂਪ ਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ 3 ਤਰੀਕ ਨੂੰ ਕੁਛ ਜਿਹੜੇ ਮੰਤਰੀ ਨਵੇਂ ਹੋਣਗੇ ਉਹ ਸਹੁੰ ਚੱਕ ਸਕਦੇ ਆ। ਕੇਂਦਰੀ ਵਜ਼ਾਰਤ ਦੇ ਵਿੱਚ ਫੇਰ ਬਦਲ ਦੀ ਤਿਆਰੀ ਜਿਹੜੀ ਹੈ ਜੀ ਉਹ ਚੱਲ ਰਹੀ ਆ। ਸਭ ਤੋਂ ਪਹਿਲਾਂ ਰਾਜੀਵ ਪ੍ਰਤਾਪ ਰੂਡੀ ਨੇ ਆਪਣਾ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਉਮਾ ਭਾਰਤੀ, ਰਾਧੇ ਮੋਹਨ ਸਿੰਘ, ਗਿਰੀਰਾਜ ਸਿੰਘ, ਸੰਜੀਵ ਬਾਲਿਆਨ ਤੇ ਫੱਗਣ ਸਿੰਘ ਕੁਲਸਤੇ ਦੇ ਅਸਤੀਫੇ ਵੀ ਜਿਹੜੇ ਜੀ ਉਹ ਆਏ ਆ। ਹੋਰ 2 ਮੰਤਰੀ ਨੇ, ਕੁਲਰਾਜ ਮਿਸ਼ਰਾ ਤੇ ਨਿਰਮਲਾ ਸੀਤਾਰਮਨ ਦੇ ਅਸਤੀਫਿਆਂ ਬਾਰੇ ਵੀ ਕਿਆਸ ਰਾਈਆਂ ਨੇ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਜਿਹੜਾ ਜੀ ਕੁਝ ਮੰਤਰੀਆਂ ਦੇ ਨਾਲ, ਕੇਂਦਰੀ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਸ਼ਾਮ ਨੂੰ ਪ੍ਰਧਾਨ ਮੰਤਰੀ ਦੇ ਨਾਲ ਸਲਾਹ ਮਸ਼ਵਰਾ ਕੀਤਾ ਸੀਗਾ। ਕੇਂਦਰੀ ਵਜ਼ਾਰਤ ਦੇ ਵਿੱਚ ਜਨਤਾ ਦਲ ਯੂ ਬਿਹਾਰ ਵਾਲੀ ਆਪਣੇ ਨਿਤਿਸ਼ ਕੁਮਾਰ ਦੀ ਤੇ ਅੰਨਾ DMK ਦੇ ਆਗੂਆਂ ਲਈ ਜਗ੍ਹਾ ਬਣਾਉਣ ਦੇ ਵਾਸਤੇ ਇਹ ਫੇਰ ਬਦਲ ਜਿਹੜਾ ਜੀ ਉਹ ਕੀਤਾ ਜਾ ਰਿਹਾ ਹੈ। ਜਨਤਾ ਦਲ ਯੂ ਦੇ ਘੱਟੋ ਘੱਟ 2 ਆਗੂਆਂ ਨੂੰ ਵਜ਼ਾਰਤ ਦੇ ਵਿੱਚ ਸ਼ਾਮਲ ਕੀਤੇ ਜਾਣ ਦੀ ਚਰਚਾ ਹੈ। ਬਿਹਾਰ ਦੇ ਵਿੱਚ ਜਨਤਾ ਦਲ ਯੂ ਤੇ ਭਾਰਤੀ ਜਨਤਾ ਪਾਰਟੀ ਨੇ ਮੁੜ ਕੇ ਜਿਹੜੀ ਜੀ ਉਹ ਸਰਕਾਰ ਬਣਾਈ ਹੈ। ਇਹਦੇ ਕਰਕੇ ਇਹਨਾਂ ਦੇ ਪਾਰਟੀ ਦੇ ਆਗੂਆਂ ਨੂੰ ਵਜ਼ਾਰਤ ਦੇ ਵਿੱਚ ਥਾਂ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ। ਚੰਗੀ ਕਾਰਗੁਜ਼ਾਰੀ ਦੇ ਆਧਾਰ ਦੇ ਉੱਤੇ 2 ਰਾਜ ਮੰਤਰੀਆਂ ਪੀਯੂਸ਼ ਗੋਇਲ ਤੇ ਧਰਮਿੰਦਰ ਪ੍ਰਧਾਨ ਦਾ ਵਜ਼ਾਰਤੀ ਰੁਤਬਾ ਜਿਹੜਾ ਜੀ ਉਹ ਵਧਾਇਆ ਜਾ ਸਕਦਾ ਹੈ। ਇਹ ਕਿਹਾ ਜਾ ਰਿਹਾ ਜੀ ਕਿ ਨਰਿੰਦਰ ਮੋਦੀ ਹੋਰੀ ਜਿਹੜੇ ਕਿ ਐਤਵਾਰ ਨੂੰ ਚਾਈਨਾ ਉਹਨਾਂ ਨੇ ਜਾਣਾ, ਉਦੋਂ ਪਹਿਲਾਂ ਇਹ ਕੰਮ ਜਿਹੜਾ ਜੀ ਉਹ ਨਿਬੇੜਿਆ ਜਾਊਗਾ। ਚੁੱਪਚਾਂਦੀ ਜਿਹੜੀ ਹੈ ਜੀ ਉਹ ਪਸਰੀ ਹੋਈ ਹੈ ਜੀ ਇੱਧਰ ਪੰਜਾਬ ਵਾਲੀ ਸਾਈਡ ਦੇ ਉੱਤੇ ਵੀ। ਜੇ ਜਿਹੜਾ ਜੀ ਮੁਲਾਂਕਣ ਹੋ ਗਿਆ ਤੇ ਜਿਨ੍ਹਾਂ ਨੇ ਕੰਮ ਜਿਹੜਾ ਜੀ ਚੰਗੀ ਕਾਰਗੁਜ਼ਾਰੀ ਜਾਂ ਮਾੜੀ ਕਾਰਗੁਜ਼ਾਰੀ ਵਾਲਾ, ਇਹ ਛਾਂਟੀ ਇਸ ਸਾਈਡ ਦੇ ਉੱਤੇ ਵੀ ਥੋੜੀ ਹੋ ਸਕਦੀ ਹੈ ਜੀ, ਇਹਦੀ ਸੰਭਾਵਨਾ ਕਹੀ ਜਾ ਰਹੀ ਹੈ ਜੀ। ਬਿਲਕੁਲ ਜੀ, ਸ਼ਾਇਦ ਤਾਂ ਹੀ ਸ਼ਾਂਤੀ ਆ ਵੀ ਕਿਤੇ ਸਾਡਾ ਨੰਬਰ ਨਾ ਲੱਗ ਜਾਵੇ। ਤਾਂ ਅੱਗੇ ਆਪਾਂ ਡੇਰਾ ਪ੍ਰੇਮੀਆਂ ਦੀ ਜੇ ਗੱਲ ਕਰੀਏ ਤੇ 5 ਪ੍ਰੇਮੀ ਸੀਗੇ ਪੁਲਿਸ ਮੁਲਾਜ਼ਮ, ਉਹ ਸਸਪੈਂਡ ਕੀਤੇ ਗਏ। ਬਿਲਕੁਲ ਜੀ, ਐਕਚੁਅਲੀ ਇਹ ਉਹ ਪੁਲਿਸ ਮੁਲਾਜ਼ਮ ਨੇ ਜਿਹੜੇ ਸੁਰੱਖਿਆ ਗਾਰਡ ਦੇ ਵਜੋਂ ਇਹਦੇ ਨਾਲ ਵਿਚਰਦੇ ਸੀ ਤੇ ਹੌਲੀ ਹੌਲੀ ਉਹਦੇ ਪ੍ਰੇਮੀ ਬਣ ਗਏ। ਇਹਨਾਂ ਦੇ ਉੱਤੇ ਦੇਸ਼ ਧਰੋਹ ਦਾ ਕੇਸ ਜਿਹੜਾ ਜੀ ਉਹ ਦਰਜ ਕੀਤਾ ਗਿਆ। ਉਹ ਨੇ ਜਿਨ੍ਹਾਂ ਨੂੰ ਬਰਤਰਫ ਨੌਕਰੀ ਤੋਂ ਕਰ ਦਿੱਤਾ ਗਿਆ ਜੀ। ਪੰਚਕੂਲਾ ਦੇ ਵਿੱਚ CBI ਦੀ ਅਦਾਲਤ ਦੇ ਵਿੱਚ ਪਿਛਲੇ ਸ਼ੁੱਕਰਵਾਰ ਨੂੰ ਪੇਸ਼ ਹੋਣ ਆਏ ਡੇਰਾ ਮੁਖੀ ਦੀ ਸੁਰੱਖਿਆ ਦੇ ਵਿੱਚ ਸ਼ਾਮਲ ਹਰਿਆਣੇ ਦੇ 5 ਇਹਨਾਂ ਮੁਲਾਜ਼ਮਾਂ ਨੇ ਜਿਹੜਾ ਜੀ ਸੁਰੱਖਿਆ ਇੰਚਾਰਜ ਸਣੇ 7 ਲੋਕਾਂ ਦੇ ਵਿਰੁੱਧ ਦੇਸ਼ ਧਰੋਹ ਤੇ ਇਰਾਦਾ ਕਤਲ ਦੇ ਦੋਸ਼ ਦੇ ਵਿੱਚ ਕੇਸ ਦਰਜ ਕੀਤਾ। ਇਹ ਦੱਸਿਆ ਗਿਆ ਜੀ ਕਿ ਜਦੋਂ ਅਦਾਲਤ ਨੇ ਡੇਰਾ ਮੁਖੀ ਨੂੰ ਬਲਾਤਕਾਰ ਦੇ ਕੇਸ ਦੇ ਵਿੱਚ ਸਜ਼ਾ ਸੁਣਾਈ ਤਾਂ ਡੇਰਾ ਮੁਖੀ ਨੂੰ ਪੇਸ਼ੀ ਤੋਂ ਬਾਅਦ ਅਦਾਲਤ ਤੋਂ ਬਾਹਰ ਲਿਆਂਦਾ ਤਾਂ ਇਹਨਾਂ ਨੂੰ ਡੇਰਾ ਮੁਖੀ ਨੂੰ ਪੁਲਿਸ ਹਿਰਾਸਤ ਦੇ ਵਿੱਚੋਂ ਛੁਡਾ ਕੇ ਭਜਾ ਕੇ ਲੈ ਜਾਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀਗੀ। ਔਰ ਇਹਦੇ ਦੌਰਾਨ ਇਹਨਾਂ ਦੇ ਵਿੱਚੋਂ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਜਿਹੜਾ ਜੀ ਉਹ ਥੱਪੜ ਵੀ ਮਾਰਿਆ ਸੀਗਾ। ਇਹਨਾਂ ਨੂੰ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤਾ ਗਿਆ ਔਰ ਅਦਾਲਤ ਨੇ ਜਿਹੜਾ ਜੀ ਇਹਨਾਂ ਨੂੰ ਅੱਗੇ ਜਿਹੜਾ ਜੀ ਜੇਲ੍ਹ ਦੇ ਵਿੱਚ ਹਾਲ ਦੀ ਘੜੀ ਜਿਹੜਾ ਉਹ ਭੇਜ ਦਿੱਤਾ ਜੀ। ਔਰ ਇਹ ਦੱਸਿਆ ਗਿਆ ਜੀ ਕਿ ਇਹਨਾਂ ਦੇ ਵਿੱਚ ਇੱਕ ਸਬ ਇੰਸਪੈਕਟਰ ਹੈ, ਇੱਕ ਸਹਾਇਕ ਸਬ ਇੰਸਪੈਕਟਰ ਹੈ, ਇੱਕ ਕਾਂਸਟੇਬਲ, ਇੱਕ ਹੈੱਡ ਕਾਂਸਟੇਬਲ ਤੇ ਇੱਕ ਕਾਂਸਟੇਬਲ ਜਿਹੜਾ ਜੀ ਉਹ ਸ਼ਾਮਲ ਹੈ, ਜਿਨ੍ਹਾਂ ਨੂੰ ਇਹ ਬਰਤਰਫ ਕੀਤਾ ਗਿਆ।
ਹਾਲਾਂਕਿ ਜਿਹੜੀ ਹਰਿਆਣੇ ਦੀ ਸਰਕਾਰ ਹੈ ਜੀ ਉਹ ਪਹਿਲਾਂ ਇਹ ਕਹਿੰਦੀ ਰਹੀ, ਸੀਨੀਅਰ ਆਫੀਸਰ ਵੀ ਕਹਿੰਦੇ ਰਹੇ ਕਿ ਕਿਸੇ ਦੇ ਕੋਈ ਥੱਪੜ ਨਹੀਂ ਮਾਰਿਆ, ਕੁਛ ਬਦਤਮੀਜ਼ੀ ਜਿਹੜੀ ਹੈ ਜੀ ਉਹ ਹੋਈ ਹੈ। ਪਰ ਜਿਸ ਦਿਨ ਇਹਨੂੰ ਜਿਹੜਾ ਜੀ ਦੋਸ਼ੀ ਕਰਾਰ ਦਿੱਤਾ ਪੰਚਕੂਲੇ ਦੀ ਅਦਾਲਤ ਦੇ ਵਿੱਚ, ਉਸ ਦਿਨ ਇਹ ਗੱਲ ਬੜੀ ਉੱਭਰ ਕੇ ਸਾਹਮਣੇ ਆਈ ਸੀ ਕਿ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਜੀ ਕੋਈ ਕਾਂਸਟੇਬਲ ਆ, ਉਹਨੇ ਥੱਪੜ ਤੱਕ ਜਿਹੜਾ ਜੀ ਉਹ ਆਈਜੀ ਮਾਰ ਦਿੱਤਾ ਸੀਗਾ। ਤੁਸੀਂ ਦੇਖੋ ਕਿ ਪਾਵਰ ਜਿਹੜੀ ਹੈ ਜੀ ਉਹ ਨਾ ਸਿਰਫ ਇਹ ਡੇਰੇ ਦਾ ਮੁਖੀ ਜਿਹੜੇ ਆਪਣੀ ਵਰਤਦਾ ਰਿਹਾ, ਕਿਉਂਕਿ ਇਹਨਾਂ ਨੂੰ ਵੀ ਪਤਾ ਸੀਗਾ ਜਿਹਦੇ ਮੂਹਰੇ 5-5 ਸੂਬਿਆਂ ਦੇ ਮੁੱਖ ਮੰਤਰੀ ਜਾ ਕੇ ਗੋਲਣੀਆਂ ਲਾਉਂਦੇ ਆ, ਉਹਦੇ ਸਾਹਮਣੇ ਜਿਹੜਾ ਜੀ ਇੱਕ ਆਈਜੀ ਕੀ ਮਾਇਨੇ ਰੱਖਦਾ। ਜਾਂ ਇਹ ਵੀ ਕਿਹਾ ਗਿਆ ਸੀਗਾ ਕਿ ਜਿਹੜੀ ਸਾਜ਼ਿਸ਼ ਐਕਚੁਅਲੀ ਇਹਨਾਂ ਨੇ ਕੀਤੀ ਉਹਨੂੰ ਉੱਥੋਂ ਕੱਢਣ ਦੀ, ਉਹਦੇ ਇੱਕ ਕਰਕੇ ਵੀ ਇਹਦਾ ਧਿਆਨ ਜਿਹੜਾ ਜੀ ਡਾਈਵਰਟ ਕਰ ਦਿਓ। ਪਰ ਚੰਗੀ ਗੱਲ ਇਹ ਰਹੀ ਕਿ ਉੱਥੇ ਕੇਂਦਰੀ ਸੁਰੱਖਿਆ ਜਿਹੜੀਆਂ ਏਜੰਸੀਆਂ ਤੇ ਫੌਜ ਦੇ ਕੁਝ ਅਧਿਕਾਰੀ ਜਿਹੜੇ ਮੌਜੂਦ ਸੀ, ਜਿਨ੍ਹਾਂ ਨੇ ਇਹ ਚਾਲ ਜਿਹੜੀ ਆ ਉਹਨਾਂ ਦੀ ਸਫਲ ਨਹੀਂ ਹੋਣ ਦਿੱਤੀ ਜੀ। ਨਹੀਂ ਤਾਂ ਲੈ ਗਏ ਸੀਗੇ ਜੀ, ਇਹੀ ਗੱਲਾਂ ਸੁਣਨ ਨੂੰ ਮਿਲਦੀਆਂ। ਤੇ ਅੱਗੇ ਆਪਾਂ ਉਹ ਜਰਨਲਿਸਟ ਛਤਰਪਤੀ ਦੀ ਗੱਲ ਕਰੀਏ ਜਿਸ ਨੂੰ ਇਹਨਾਂ ਨੇ ਮਾਰ ਦਿੱਤਾ ਸੀ। ਉਸ ਦੇ ਮੁੰਡੇ ਨੇ ਹਰਿਆਣਾ ਸਰਕਾਰ ਤੇ ਦੋਸ਼ ਲਾਏ ਆ ਕਿ ਉਹ ਡੇਰੇ ਨੂੰ ਬਚਾ ਰਹੀ ਹੈ। ਉਹਦੀ ਐਕਚੁਅਲੀ ਜਿਹੜੇ ਨਾ ਜੀ ਸਵਾਲ ਸਭ ਤੋਂ ਵੱਡੇ ਇਸ ਵੇਲੇ ਖੜੇ ਨੇ ਕਿ ਕੀ ਅਜੇ ਤੱਕ ਜਿਹੜੀ ਫੌਜ ਹੈ ਉਹਨੇ ਡੇਰੇ ਦੇ ਉੱਤੇ ਕਬਜ਼ਾ ਨਹੀਂ ਕੀਤਾ। ਇਹਨੂੰ ਇਹ ਲੈ ਕੇ ਜਿਹੜੇ ਜੀ ਸਵਾਲ ਬੜੇ ਵੱਡੇ ਖੜੇ ਹੋ ਰਹੇ ਆ। ਇਹ ਕਿਹਾ ਜਾ ਰਿਹਾ ਕਿ ਜਿਹੜੀ ਖੱਟਰ ਸਰਕਾਰ ਹੈ ਉਹ ਨਹੀਂ ਚਾਹੁੰਦੀ ਕਿ ਡੇਰੇ ਦੀ ਤਲਾਸ਼ੀ ਜਿਹੜੀ ਹੈ ਜੀ ਉਹ ਲਈ ਜਾਵੇ, ਉਹ ਵੀ ਇਹਨਾਂ ਪੈਰਾਮਿਲਟਰੀ ਫੋਰਸਿਸ ਦੀ ਜਿਹੜੀ ਹੈ ਜੀ ਮੌਜੂਦਗੀ ਦੇ ਵਿੱਚ, ਕਿਉਂਕਿ ਉੱਥੋਂ ਸ਼ਾਇਦ ਮਿਲਣ ਵਾਲਾ ਸੰਭਾਵੀ ਰੂਪ ਦੇ ਵਿੱਚ ਕੁਝ ਜਿਹੜਾ ਸਮਾਨ ਹੈ ਉਹ ਕਿਰਕਰੀ ਕਰਾਊਗਾ ਇੱਕ ਵਾਰੀ ਫੇਰ ਹਰਿਆਣੇ ਦੀ ਸਰਕਾਰ ਦੀ, ਜਿਹਦੇ ਕਰਕੇ ਇਹ ਕਿਹਾ ਜਾ ਰਿਹਾ ਜੀ ਕਿ ਉਹ ਅਜੇ ਬੋਚ ਕੇ ਕਦਮ ਜਿਹੜੇ ਜੀ ਉਹ ਰੱਖ ਰਹੇ ਆ। ਹੁਣ ਜਿਹੜਾ ਜੀ ਕਤਲ ਕੀਤੇ ਗਏ ਪੱਤਰਕਾਰ ਜਿਹੜਾ ਪੂਰਾ ਸੱਚ ਅਖਬਾਰ ਦਾ ਸੀਗਾ ਜੀ ਰਾਮਚੰਦਰ ਛਤਰਪਤੀ, ਉਹਦੇ ਮੁੰਡੇ ਅੰਸ਼ੁਲ ਛਤਰਪਤੀ ਨੇ ਜਿਹੜੀ ਹੈ ਜੀ ਇਹ ਗੱਲ ਆਖੀ ਹੈ ਪ੍ਰੈਸ ਕਾਨਫਰੰਸ ਜਿਹੜੇ ਜੀ ਉਹ ਕਰਕੇ ਕਿ ਡੇਰਾ ਮੁਖੀ ਨੂੰ ਸਜ਼ਾ ਹੋਣ ਤੋਂ ਬਾਅਦ ਅਜੇ ਤੱਕ ਸਰਕਾਰ ਨੇ ਨਾ ਜਿਹੜੀ ਹੈ ਜੀ ਫੌਜ ਬੁਲਾਈ ਹੈ ਤੇ ਨਾ ਡੇਰੇ ਦੇ ਅੰਦਰ ਗਈ ਹੈ ਤੇ ਨਾ ਹੀ ਕੋਈ ਤਲਾਸ਼ੀ ਅਭਿਆਨ ਜਿਹੜਾ ਜੀ ਉਹ ਅਜੇ ਤੱਕ ਚਲਾਇਆ ਗਿਆ। ਅੰਸ਼ੁਲ ਛਤਰਪਤੀ ਨੇ ਇਹ ਗੱਲ ਕਹੀ ਆ ਕਿ ਹਰਿਆਣਾ ਸਰਕਾਰ ਡੇਰੇ ਦੇ ਨਾਲ ਕਥਿਤ ਰੂਪ ਦੇ ਵਿੱਚ ਮਿਲੀ ਭੁਗਤ ਜਿਹੜਾ ਜੀ ਉਹ ਕਰ ਰਿਹਾ ਹੈ, ਜਿਹਦੇ ਕਰਕੇ ਉਹ ਡਰਦਾ ਅੰਦਰ ਜਿਹੜੇ ਜੀ ਉਹ ਜਾਣ ਨਹੀਂ ਦੇ ਰਿਹਾ। ਇਹ ਉਹਨੇ ਕਿਹਾ ਜੀ ਕਿ ਟੀਵੀ ਚੈਨਲਾਂ ਦੇ ਉੱਤੇ ਖਬਰਾਂ ਆ ਗਈਆਂ ਕਿ ਫੌਜ ਜਿਹੜੀ ਡੇਰੇ ਦੇ ਅੰਦਰ ਦਾਖਲ ਹੋ ਗਈ ਔਰ ਅੰਦਰੋਂ ਜਿਹੜੀ ਹੈ ਜੀ ਉਹ ਕੁਝ ਜਿਹੜੇ ਚੈਨਲ ਸੀ ਉਹਨਾਂ ਨੇ ਇਹ ਵੀ ਦਾਅਵਾ ਕਰਤਾ ਜੀ ਅਸੀਂ ਅੰਦਰੋਂ ਜਿਹੜੀ ਹੈ ਜੀ ਉਹ ਫੁਟੇਜ ਲੈ ਆਂਦੀ ਆ। ਪਰ ਅੰਸ਼ੁਲ ਨੇ ਇਹ ਗੱਲ ਕਹੀ ਹੈ ਜੀ ਕਿ ਅਸਲੀਅਤ ਇਹ ਹੈ ਕਿ ਫੌਜ ਡੇਰੇ ਦੇ ਨੇੜੇ ਵੀ ਨਹੀਂ ਹੈ, ਪੁਰਾਣੇ ਤੇ ਨਵੇਂ ਡੇਰੇ ਦੇ ਵਿਚਕਾਰ ਤਕਰੀਬਨ 6 ਕਿਲੋਮੀਟਰ ਦਾ ਫਾਸਲਾ ਹੈ। ਅੰਸ਼ੁਲ ਕਹਿੰਦਾ ਕਿ ਦੋਵਾਂ ਡੇਰਿਆਂ ਦੇ ਵਿਚਕਾਰ ਕਰਫਿਊ ਵਾਲੀ ਗੱਲ ਕੋਈ ਲੱਗਦੀ ਨਹੀਂ ਗੀ, ਕਿਉਂਕਿ ਲੋਕਾਂ ਦਾ ਇੱਕ ਤੋਂ ਦੂਜੇ ਡੇਰੇ ਆਉਣਾ ਲੱਗਿਆ ਹੋਇਆ। ਉਹਨੇ ਇਹ ਵੀ ਗੱਲ ਕਹੀ ਹੈ ਕਿ ਜਿਹੜਾ ਕਰਫਿਊ ਵਾਲੀ ਹਾਲਾਤ ਜਿਹੜੇ ਆ ਜੀ ਕੋਈ ਉੱਥੇ ਇਸ ਤਰ੍ਹਾਂ ਦੇ ਦਿਸਦੇ ਨਹੀਂ ਗਏ। ਉਹਨੇ ਅੰਸ਼ੁਲ ਛਤਰਪਤੀ ਨੇ ਕਿਹਾ ਕਿ ਅਸਲ ਦੇ ਵਿੱਚ ਸਥਿਤੀ ਇਹ ਹੈ ਕਿ ਡੇਰਾ ਸਰਸਾ ਦੇ ਨਵੇਂ ਬਣੇ ਡੇਰੇ ਦੇ ਨੇੜੇ ਤੱਕ ਹਾਲੇ ਜਿਹੜੀ ਹੈ ਜੀ ਉਹ ਫੌਜ ਨਹੀਂ ਗਈ। ਡੇਰਾ ਹੈੱਡਕੁਆਟਰ ਤੋਂ 2 ਕਿਲੋਮੀਟਰ ਦੂਰ ਸੱਚ ਪੈਟਰੋ ਦੇ ਕੋਲੇ ਡੇਰੇ ਜਾਣ ਵਾਲੀ ਸੜਕ ਤੇ ਫੌਜ ਨੇ ਇੱਕ ਨਾਕਾ ਜ਼ਰੂਰ ਜਿਹੜਾ ਜੀ ਲਾਇਆ। ਉਹ ਕਹਿੰਦਾ ਪਿੰਡ ਨੇਜਿਆਂ ਦੇ ਕੋਲ ਚੌਪਟਾ ਵਾਲੇ ਪਾਸੇ ਜਾਣ ਲਈ ਰਾਹ ਖੁੱਲਾ ਰੱਖਿਆ ਹੋਇਆ। ਹੁਣ ਤੱਕ ਡੇਰੇ ਦੇ ਵਿੱਚ ਲੋਕ ਆਰਾਮ ਦੇ ਨਾਲ ਨਿਕਲਦੇ ਰਹੇ ਨੇ, ਪਰ ਹੁਣ ਨੀਮ ਫੌਜੀ ਬਲਾਂ ਦਾ ਨਾਕਾ ਇਸ ਪਾਸੇ ਵੀ ਲਾ ਦਿੱਤਾ ਗਿਆ ਔਰ ਇਹ ਨਾਕਾ ਵੀ ਡੇਰਾ ਸਿਰਸਾ ਤੋਂ ਅੱਧਾ ਕਿਲੋਮੀਟਰ ਜਿਹੜਾ ਜੀ ਉਹ ਦੂਰ ਦੱਸਿਆ ਗਿਆ। ਅੰਸ਼ੁਲ ਛਤਰਪਤੀ ਦੇ ਜਿਹੜੇ ਇਹ ਲਾਏ ਗਏ ਦੋਸ਼ ਨੇ ਨਿਰਸੰਦੇਹ ਬੇਹੱਦ ਗੰਭੀਰ ਨੇ। ਉਮੀਦ ਇਸ ਗੱਲ ਦੀ ਹੈ, ਜਿੱਥੋਂ ਉਮੀਦ ਵੱਜਦੀ ਹੈ ਕਿ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਹੈ ਉਹ ਇਸ ਮਾਮਲੇ ਦੇ ਉੱਤੇ ਨੋਟਿਸ ਜਿਹੜੀ ਆ ਉਹ ਲੈ ਸਕਦੀ ਹੈ। ਜੇ ਅਦਾਲਤ ਨੋਟਿਸ ਲਊਗੀ ਤਾਂ ਹੀ ਗੱਲ ਅੱਗੇ ਜਿਹੜੀ ਹੈ ਜੀ ਉਹ ਤੁਰਨੀ ਹੈ, ਨਹੀਂ ਤਾਂ ਅਦਰਵਾਈਜ਼ ਇਹਨਾਂ ਸਿਆਸਤਦਾਨਾਂ ਨੇ ਤੁਰਨ ਨਹੀਂ ਦੇਣੀ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜਿਸ ਤਰ੍ਹਾਂ ਡੇਰਾ ਪ੍ਰੇਮੀਆਂ ਨੂੰ ਕਾਫੀ ਰੌਲਾ ਪਿਆ ਵੀ ਇਹਨਾਂ ਨੂੰ ਘਰ ਵਾਪਸੀ ਕਰਨੀ ਚਾਹੀਦੀ ਆ, ਵਿਚਰ ਰਹਿਣਾ ਚਾਹੀਦਾ, ਤੇ ਜਥੇਦਾਰ ਨੇ ਵੀ ਇਹ ਅਪੀਲ ਕੀਤੀ ਘਰ ਵਾਪਸੀ ਦੀ। ਪਰ ਉਸੇ ਦੇ ਜਵਾਬ ਵਿੱਚ ਦਲ ਖਾਲਸਾ ਨੇ ਕਿਹਾ ਕਿ ਜਥੇਦਾਰ ਨੂੰ ਪਹਿਲਾਂ ਆਪਣੀ ਘਰ ਵਾਪਸੀ ਕਰਨੀ ਚਾਹੀਦੀ ਹੈ। ਬਿਲਕੁਲ ਜੀ, ਇਹ ਨਾ ਜੀ ਇੱਕ ਕਿਉਂਕਿ ਤੁਹਾਨੂੰ ਯਾਦ ਹੋਣਾ ਇੱਥੇ ਜਿਹੜਾ ਜੀ ਚੋਣਾਂ ਦੇ ਦੌਰਾਨ ਵੀ ਇੱਕ ਸਰੋਪਾ ਕਲਚਰ ਜਿਹੜਾ ਜੀ ਉਹ ਸ਼ੁਰੂ ਹੋਇਆ ਸੀਗਾ। ਕੁਝ ਜਿਹੜੇ ਸਿਆਸਤਦਾਨ ਨੇ ਉਹ ਡਿੱਗੀਆਂ 'ਚ ਰੱਖ ਲੈਂਦੇ ਸਰੋਪੇ ਤੇ ਪਾ ਕੇ ਗਲਾਂ ਦੇ ਵਿੱਚ। ਤੇ ਇੱਥੇ ਨਾ ਇੱਕ ਵਰਡ ਬੜਾ ਫੇਮਸ ਹੋਇਆ ਸੀਗਾ ਚੋਣਾਂ ਦੇ ਦੌਰਾਨ,
ਵੀ ਐਤਕੀ ਮਤ ਕਿਹਦੀ ਕਰਨੀ ਹੈ ਜੀ। ਤੇ ਦੂਜਾ ਕਹਿੰਦਾ ਜੀ ਕਿ ਮੈਨੂੰ ਜਿਹੜੇ ਘਰਦਿਆਂ ਦਾ ਪਤਾ ਨਹੀਂ, ਪਰ ਮੈਂ ਸਰੋਪਾ ਜਿਹੜਾ ਜੀ ਉਹ ਪਵਾ ਲਿਆ ਗਲ 'ਚ। ਉਹਦਾ ਮਤਲਬ ਇਹ ਸੀਗਾ ਜੀ ਵੀ ਅਕਾਲੀ ਦਲ ਦੀ ਜਿਹੜੀ ਹੈ ਜੀ ਉਹ ਮਦਦ ਕਰਨੀ ਹੈ। ਇਹਨਾਂ ਨੇ ਉਹਨਾਂ ਕੁ ਜਿਹੜਾ ਜੀ ਇੱਕ ਬਹੁਤ ਜਿਹੜਾ ਜੀ ਜ਼ਿੰਮੇਵਾਰੀ ਵਾਲਾ ਜਿਹੜੀ ਗੱਲ ਸੀ ਸਰੋਪਾ ਪਾਉਣ ਵਾਲੀ, ਉਹ ਫੇਰ ਸ਼ੁਰੂ ਹੋਣ ਜਾ ਰਹੀ ਹੈ ਪੰਜਾਬ 'ਚ। ਤੁਸੀਂ ਇਹ ਕਹਿ ਲਓ, ਖਬਰਾਂ ਲੱਗਦੀਆਂ ਨੇ 3 ਪਰਿਵਾਰਾਂ ਦੀ ਪੰਥ 'ਚ ਵਾਪਸੀ, 4 ਪਰਿਵਾਰਾਂ ਦੀ ਪੰਥ 'ਚ ਵਾਪਸੀ। ਤੁਸੀਂ ਆਉਂਦੇ ਦਿਨਾਂ ਦੇ ਦੌਰਾਨ ਇਹ ਖਬਰਾਂ ਹੋਰ ਵੱਡੀਆਂ ਹੋ ਕੇ ਜਿਹੜੀਆਂ ਜੀ ਉਹ ਪੜ੍ਹੋਗੇ ਕਿ ਇੰਨੇ ਮੈਂਬਰਾਂ ਨੇ ਜਿਹੜੀ ਹੈ ਜੀ ਉਹ ਪੰਥ 'ਚ ਵਾਪਸੀ ਕਰ ਲਈ ਹੈ। ਉਹਨਾਂ ਦੇ ਗਲਾਂ ਦੇ ਵਿੱਚ ਸਰੋਪੇ ਪਾਉਂਦੇ ਹੋਏ ਇਹ ਨੇਤਾ, ਉਹੀ ਨੇਤਾ ਜਿਹੜੇ ਪਹਿਲਾਂ ਉੱਥੇ ਡੇਰੇ ਦੇ ਵਿੱਚ ਵੋਟਾਂ ਮੰਗਣ ਜਾਂਦੇ ਸੀ, ਉਹੀ ਨੇਤਾ ਉਹਨਾਂ ਦੇ ਗਲਾਂ ਦੇ ਵਿੱਚ ਸਰੋਪੇ ਪਾ ਕੇ ਪੰਥ ਦੀ ਅਖੌਤੀ ਜਿਹੜੀ ਦੀ ਉਹ ਸੇਵਾ ਕਰ ਰਹੇ ਨਜ਼ਰ ਆਉਣਗੇ। ਜਿਹੜੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰੀ ਆ, ਉਹਨਾਂ ਨੇ ਪਿਛਲੇ ਦਿਨੀ ਇਹ ਗੱਲ ਜਿਹੜੀ ਕਹੀ ਸੀਗੀ ਕਿ ਉਹਨਾਂ ਨੂੰ ਬੜਾ ਸਕੂਨ ਮਿਲਿਆ ਡੇਰੇ ਵਾਲੇ ਨੂੰ ਜਿਹੜੀ ਜੀ ਇਹ ਸਜ਼ਾ ਹੋਈ ਆ ਉਸ ਤੋਂ ਬਾਅਦ। ਔਰ ਉਹਨਾਂ ਨੇ ਇਹ ਕਿਹਾ ਸੀਗਾ ਕਿ ਪੰਥ ਦੇ ਵਿੱਚ ਵਾਪਸੀ ਹੋਣੀ ਚਾਹੀਦੀ ਹੈ। ਉਹ ਤਾਂ ਕਈ ਪੈਰ ਗਾਂਹ ਹੋਰ ਚੱਲ ਗਏ ਕਿ ਇਸ ਮਾਮਲੇ ਦੇ ਵਿੱਚ ਮੁਹਿੰਮ ਤੋਰੀ ਜਾਣੀ ਚਾਹੀਦੀ ਆ ਕਿ ਪੰਥ ਵਾਪਸੀ ਜਿਹੜੀ ਹੈ ਜੀ ਉਹ ਕਰਵਾਈ ਜਾਵੇ। ਪੰਥ ਚੋਂ ਗਏ ਕਿਉਂ ਸੀਗੇ, ਇਹਦਾ ਜਵਾਬ ਸ਼ਾਇਦ ਜਿਹੜਾ ਜੀ ਉਹ ਗੁਰਬਚਨ ਸਿੰਘ ਹੋਰਾਂ ਕੋਲੇ ਨਾ ਹੋਵੇ, ਪਰ ਜਿਹੜਾ ਦਲ ਖਾਲਸਾ ਜੀ ਉਹਨੇ ਕੁਝ ਸਵਾਲ ਜਿਹੜੇ ਆ ਉਹ ਖੜੇ ਕੀਤੇ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਹੋਰਾਂ ਦੇ ਉੱਤੇ। ਉਹਨਾਂ ਨੇ ਇਹ ਕਿਹਾ ਹੈ ਕਿ ਜੇ ਉਹ ਜਿਹੜੇ ਇਹ ਪ੍ਰੇਮੀ ਨੇ ਇਹਨਾਂ ਦੀ ਘਰ ਵਾਪਸੀ ਕਰਾਉਣੀ ਚਾਹੁੰਦੇ ਆ ਤੇ ਪਹਿਲਾਂ ਗੁਰਬਚਨ ਸਿੰਘ ਹੋਰੀ ਆਪਣੀ ਘਰ ਵਾਪਸੀ ਜਿਹੜੀ ਹੈ ਜੀ ਉਹ ਕਰਨ। ਦਲ ਖਾਲਸਾ ਨੇ ਜਿਹੜੀ ਹੈ ਜੀ ਇੱਕ ਮੀਟਿੰਗ ਦੇ ਵਿੱਚ ਇਹ ਗੱਲ ਜਿਹੜੀ ਹੈ ਜੀ ਉਹ ਮੰਗੀ ਆ ਔਰ ਇਹ ਕਿਹਾ ਕਿ ਗੁਰਬਚਨ ਸਿੰਘ ਹੋਰੀ ਜਿਹੜੇ ਜੀ ਗੁਰਮੀਤ ਰਾਮ ਰਹੀਮ ਨੂੰ ਮੁਆਫ ਕਰਨ ਦੀ ਆਪਣੀ ਗਲਤੀ ਮੰਨਣ, ਸੰਸਥਾ ਦੇ ਵਕਾਰ ਤੇ ਮਰਿਆਦਾ ਨੂੰ ਢਾਹ ਲਾਉਣ ਲਈ ਖਾਲਸਾ ਪੰਥ ਤੋਂ ਮੁਆਫੀ ਮੰਗਣ ਤੇ ਅਸਤੀਫਾ ਜਿਹੜਾ ਜੀ ਉਹ ਦੇਣ। ਜਿਹੜੇ ਦਲ ਖਾਲਸਾ ਦੇ ਮੁਖੀ ਨੇ ਹਰਪਾਲ ਸਿੰਘ ਚੀਮਾ, ਉਹਨਾਂ ਨੇ ਇਹ ਗੱਲ ਜਿਹੜੀ ਇਹਦੀ ਕਹੀ ਆ ਕਿ ਜਥੇਦਾਰ ਜਿਹੜੇ ਨੇ ਉਹ ਸਿੱਖ ਪੰਥ ਦੇ ਵਿੱਚ ਆਪਣਾ ਵਕਾਰ ਤੇ ਵਿਸ਼ਵਾਸ ਗਵਾ ਚੁੱਕੇ ਨੇ। ਪੰਥ ਇਹਨਾਂ ਨੂੰ ਜਿਹੜਾ ਜੀ ਉਹ ਰੱਦ ਕਰ ਚੁੱਕਾ ਹੈ। ਉਹਨਾਂ ਨੇ ਕਿਹਾ ਜੀ ਕਿ ਉਹ ਛੇਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਮਿਲ ਕੇ ਇਸ ਸੰਬੰਧੀ ਚਿੰਤਾ ਦੇ ਵਿੱਚ ਆਪਣਾ ਪੱਖ ਜਿਹੜਾ ਜੀ ਉਹ ਰੱਖਣਗੇ। ਉਹਨਾਂ ਇਹ ਵੀ ਕਿਹਾ ਜੀ ਕਿ ਸ਼੍ਰੋਮਣੀ ਕਮੇਟੀ ਨੇ ਪੰਥ ਦੀ ਇਸ ਵੇਦਨਾ ਨੂੰ ਨਾ ਸਮਝਿਆ ਤੇ ਜਥੇਦਾਰ ਨੂੰ ਨਾ ਬਦਲਿਆ ਤਾਂ ਉਹ ਇਸ ਮੁੱਦੇ ਦੇ ਉੱਤੇ ਜਿਹੜਾ ਜੀ ਉਹ ਸੰਘਰਸ਼ ਕਰਨਗੇ। ਉਮੀਦ ਹੈ ਜੀ ਕਿ ਸ਼ਾਇਦ ਹੁਣ ਤੋਂ ਬਾਅਦ ਜਥੇਦਾਰ ਸਾਹਿਬ ਦਾ ਕੋਈ ਬਿਆਨ ਜਿਹੜਾ ਜੀ ਉਹ ਨਹੀਂ ਆਊਗਾ। ਅਕਸਰ ਉਹ ਉਨੀ ਕੁ ਦੇਰ ਬਿਆਨ ਦਿੰਦੇ ਆ ਜਿੰਨੀ ਦੇਰ ਤੱਕ ਅੱਗੋਂ ਮੂਹਰਿਓਂ ਉਹਦਾ ਵਿਰੋਧ ਨਾ ਹੋਣਾ ਸ਼ੁਰੂ ਹੋ ਜੇ। ਐਸੂਨ ਵਿਰੋਧ ਹੋਇਆ ਉਹ ਜਿਹੜਾ ਜੀ ਯੂ ਟਰਨ ਮਾਰ ਕੇ ਕੋਈ ਹੋਰ ਬਿਆਨ ਲੱਭ ਲੈਂਦੇ ਆ, ਉਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਬਿਆਨ ਦੇਣਾ ਸ਼ੁਰੂ ਕਰ ਦਿੰਦੇ ਆ। ਬੇਸ਼ੱਕ ਇਹ ਦਲ ਖਾਲਸਾ ਦੇ ਵੱਲੋਂ ਉਠਾਇਆ ਗਿਆ ਸਵਾਲ ਹੈ, ਨਿਰਸੰਦੇਹ ਸਵਾਲ ਜਿਹੜਾ ਜੀ ਉਹ ਵਾਜਬ ਹੈ ਇਸ ਪੱਖੋਂ ਕਿ ਅਜੇ ਤੱਕ ਜਿਹੜੀ ਸਿੱਖ ਕੌਮ ਹੈ ਉਹਨੂੰ ਇਹ ਨਹੀਂ ਸਮਝ ਆਈ ਕਿ ਜਿਹੜਾ ਡੇਰੇ ਦਾ ਮੁਖੀ ਸੀਗਾ ਉਹਨੂੰ ਮੁਆਫੀ ਕਿਉਂ ਦਿੱਤੀ ਗਈ, ਕਿੱਥੇ ਉਹਨੇ ਜਿਹੜਾ ਜੀ ਇਹ ਮੁਆਫੀਨਾਮਾ ਭੇਜਿਆ ਸੀਗਾ, ਜਿਹੜਾ ਕਿ ਅਕਸਰ ਚਰਚਾ 'ਚ ਰਹਿੰਦਾ ਹੈ ਕਿ ਇਹ ਚੰਡੀਗੜ੍ਹ ਦੀ ਕੋਠੀ 'ਚੋਂ ਹੀ ਆਇਆ ਸੀ ਇੱਕ 'ਚੋਂ, ਤੇ ਮੁੜ ਕੇ ਜਦੋਂ ਮੁਆਫੀ ਦੇਤੀ ਫਿਰ ਉਹ ਰੱਦ ਕਿਵੇਂ ਕੀਤੀ ਗਈ ਜੀ। ਇਹ ਸਵਾਲਾਂ ਦੇ ਜਵਾਬ ਤਾਂ ਜਿਹੜੇ ਆ ਜੀ ਉਹ ਜ਼ਰੂਰ ਮੇਰੇ ਖਿਆਲ ਮਿਲਣੇ ਚਾਹੀਦੇ ਆ, ਸਭ ਨੂੰ ਮਿਲਣੇ ਚਾਹੀਦੇ ਆ, ਪਰ ਕਮ ਸੇ ਕਮ ਗੁਰਬਚਨ ਸਿੰਘ ਹੋਰਾਂ ਤੋਂ ਉਮੀਦ ਨਹੀਂ ਹੈ ਜੀ ਕਿ ਉਹ ਇਹਨਾਂ ਸਵਾਲਾਂ ਦੇ ਜਵਾਬ ਦੇ ਸਕਣਗੇ। ਪਿਛਲੇ ਦਿਨੀ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਸੀਗੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਾਹਮਣੇ ਰੱਖ ਕੇ ਮੁਆਫੀ ਦਿੱਤੀ ਗਈ ਸੀ। ਜਦੋਂ ਪੁੱਛਿਆ ਗਿਆ ਕਿ ਉਹ ਵਾਪਸ ਕਿਉਂ ਲੈ ਲਈ, ਕਹਿੰਦੇ ਉਹ ਵਾਪਸ ਵੀ ਸਿੱਖ ਭਾਵਨਾਵਾਂ ਨੂੰ ਮੁੱਖ ਰੱਖ ਕੇ ਜਿਹੜੀ ਉਹ ਲਈ ਗਈ ਸੀ। ਹੁਣ ਸਿੱਖ ਭਾਵਨਾਵਾਂ ਉਹ ਕਿਹੜਾ ਪੈਰਾਮੀਟਰ ਹੈ ਜਿਹੜਾ ਉਹ ਉੱਥੇ ਪਰਖਦੇ ਨੇ ਕਿ ਹੁਣ ਪਾਰਾ ਇੱਥੋਂ ਤੱਕ ਚਲੇ ਗਿਆ ਤੇ ਹੁਣ ਥਾਂ ਆ ਗਿਆ ਜਿਹਦੇ ਕਰਕੇ 1-2 ਦਿਨਾਂ ਦੇ ਵਿੱਚ ਹੀ ਸਾਰਾ ਕੁਝ ਜਿਹੜਾ ਜੀ ਉਲਟ ਫੇਲਟ ਕਰ ਲਿਆ ਸੀ ਉਹਨਾਂ ਨੇ। ਹਾਂਜੀ ਬਿਲਕੁਲ। ਪਤਾ ਨਹੀਂ ਕੌਣ ਇਹਨਾਂ ਦੇ ਕੰਨ ਵਿੱਚ ਜਾ ਕੇ ਦੱਸਦਾ ਕਿ ਸਾਡੀਆਂ ਭਾਵਨਾਵਾਂ ਕਿਸ ਤਰ੍ਹਾਂ ਦੀਆਂ ਨੇ। ਹੁਣ ਮਾਫੀ ਦੇ ਦਿਓ ਤਾਂ ਹੁਣ ਕਰ ਦਿਓ। ਬਾਕੀ ਚੰਡੀਗੜ੍ਹ ਵਾਲੀ ਕੋਠੀ ਦਾ ਤੁਸੀਂ ਜ਼ਿਕਰ ਕੀਤਾ, ਬਹੁਤੀਆਂ ਗੱਲਾਂ ਉੱਥੋਂ ਹੀ ਨਿਕਲਦੀਆਂ ਆ। ਤੇ ਜੇ ਵਿਵਾਦੀ ਚੋਲੇ ਦੀ ਵੀ ਗੱਲ ਕਰੀਏ ਤਾਂ ਪੁਲਿਸ ਅਫਸਰਾਂ ਨੇ ਇਸ ਤੇ ਵੀ ਅੱਖਾਂ ਮਿਟੀਆਂ। ਬਿਲਕੁਲ ਜੀ, ਐਕਚੁਅਲੀ ਜਿੱਥੋਂ ਇਹ ਗੱਲ ਸਟਾਰਟ ਹੋਈ ਸੀਗੀ ਜੀ ਕਾਫੀ ਹੱਦ ਤੱਕ ਤੁਸੀਂ ਕਹਿ ਲਓ ਜਿੱਥੋਂ ਵਾਵੇਲਾ ਖੜਾ ਹੋਇਆ ਸੀਗਾ ਕਿ ਜਦੋਂ ਇਹਨੇ ਜਿਹੜਾ ਜੀ ਇੱਕ ਚੋਲਾ ਪਾ ਕੇ ਤੇ ਜਾਮੇ ਇਨਸਾਨ ਜਿਹੜਾ ਜੀ ਉਹ ਬਣਾ ਲਿਆ ਸੀ ਔਰ ਜਲੰਧਰੋਂ ਛਪਦੀ ਅਖਬਾਰ ਨੇ ਪ੍ਰਮੁੱਖਤਾ ਦੇ ਵਿੱਚ ਇਹ ਪੋਸਟਰ ਲਾਇਆ ਸੀ ਪੇਡ, ਇੱਕੋ ਅਖਬਾਰ 'ਚ ਪੋਸਟਰ ਜਿਹੜਾ ਜੀ ਉਦੋਂ ਲੱਗਿਆ ਸੀਗਾ। ਔਰ ਉਦੋਂ ਬਾਅਦ ਇਹ ਸਾਰਾ ਵਾਦ ਜਿਹੜਾ ਜੀ ਉਹ ਸ਼ੁਰੂ ਹੋਇਆ। ਇਹਦੇ ਉੱਤੇ ਮਾਮਲਾ ਵੀ ਜਿਹੜਾ ਜੀ ਉਹ ਦਰਜ ਹੋਇਆ। ਹੁਣ ਬਠਿੰਡੇ ਦੀ ਪੁਲਿਸ ਨੇ ਡੇਰਾ ਮੁਖੀ ਦੇ ਵਿਵਾਦਤ ਚੋਲੇ ਤੋਂ ਅੱਖਾਂ ਜਿਹੜੀਆਂ ਦੀ ਮੀਟੀਆਂ ਹੋਈਆਂ। ਦੂਜੇ ਪਾਸੇ ਡੇਰਾ ਮੁਖੀ ਨੇ ਵੀ ਇਸ ਚੋਲੇ ਤੋਂ ਜਿਹੜਾ ਜੀ ਉਹ ਪਾਸਾ ਵੱਟ ਲਿਆ ਜਿਹੜਾ ਉਹ ਦੱਸੀਦਾ।
ਕੋਤਵਾਲੀ ਪੁਲਿਸ ਨੂੰ ਮਾਮਲਾ ਖਤਮ ਹੋਣ ਦੇ ਬਾਵਜੂਦ ਇਹ ਚੋਲਾ ਸੰਭਾਲਣਾ ਪੈ ਰਿਹਾ। ਡੇਰਾ ਮੁਖੀ ਜਿਹੜਾ ਜੀ ਹੁਣ ਦੂਜੇ ਮਾਮਲਿਆਂ ਚ ਅੰਦਰ ਹੈ ਜੀ, ਸੂਤਰ ਇਹ ਕਹਿੰਦੇ ਆ ਕਿ ਜ਼ਿਲ੍ਹਾ ਪੁਲਿਸ ਹੁਣ ਡੇਰਾ ਮੁਖੀ ਦੇ ਚੋਲੇ ਬਾਰੇ ਫੈਸਲਾ ਲੈ ਸਕਦੀ ਹੈ। ਡੇਰਾ ਮੁਖੀ ਦਾ ਇਹ ਚੋਲਾ ਸਾਰੇ ਵਿਵਾਦਾਂ ਦੀ ਜੜ ਜਿਹੜਾ ਜੀ ਬਣਿਆ, ਜਿਹਨੂੰ ਡੇਰੇ ਦੇ ਮੁਖੀ ਨੇ 12 ਸਾਲ ਪਹਿਲਾਂ ਸਲਾਵਤਪੁਰਾ ਜਿਹੜਾ ਭਦੌੜ ਦੇ ਨੇੜੇ ਪੈਂਦਾ, ਉੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਜਿਹੜੀ ਹੈ ਜੀ ਉਹ ਕੀਤੀ ਸੀ। ਇਹ ਹੁਣ ਤੱਕ ਇਹ ਚੋਲਾ ਜਿਹੜਾ ਚਿੱਟੇ ਲੱਠੇ ਦੇ ਵਿੱਚ ਲਪੇਟ ਕੇ ਥਾਣਾ ਕੋਤਵਾਲੀ ਦੇ ਮਾਲਖਾਨੇ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਹੋਇਆ। ਔਰ ਬਠਿੰਡੇ ਦੇ ਗੁਰਦੁਆਰਾ ਜਿਹੜਾ ਜੀ ਸਿੰਘ ਸਭਾ, ਉਹਦੇ ਪ੍ਰਧਾਨ ਦੀ ਸ਼ਿਕਾਇਤ ਦੇ ਉੱਤੇ 20 ਮਈ 2007 ਨੂੰ 295A 298 ਤੇ 153 ਦੇ ਤਹਿਤ ਕੇਸ ਜਿਹੜਾ ਜੀ ਉਹ ਦਰਜ ਹੋਇਆ ਸੀਗਾ, ਜਿਨ੍ਹਾਂ ਇਹ ਚੋਲਾ ਜਿਹੜਾ ਜੀ ਨਸ਼ਟ ਕੀਤੇ ਜਾਣ ਦੀ ਜਿਹੜੀ ਉਹ ਮੰਗ ਕੀਤੀ ਹੈ। ਔਰ ਵੇਖਦੇ ਹਾਂ ਜੀ ਕਿ ਪੁਲਿਸ ਜਿਹੜੀ ਹੈ ਇਸ ਚੋਲੇ ਦਾ ਕੀ ਕਰਦੀ ਹੈ। ਪੁਲਿਸ ਦੇ ਸੂਤਰ ਇਹ ਕਹਿੰਦੇ ਆ ਕਿ ਡੇਰਾ ਮੁਖੀ ਦਾ ਚੋਲਾ ਪੁਲਿਸ ਲਈ ਸਿਰਦਰਦੀ ਜਿਹੜਾ ਜੀ ਉਹ ਬਣਿਆ ਹੋਇਆ। ਉਹ ਕਹਿੰਦੇ ਆ ਕਿ ਕੇਸ ਸਮਾਪਤੀ ਦੇ ਪਿੱਛੋਂ ਕੋਈ ਵੀ ਧਿਰ ਕੇਸ ਪ੍ਰਾਪਰਟੀ ਵਜੋਂ ਪਏ ਚੋਲੇ ਨੂੰ ਲੈਣ ਦੇ ਵਾਸਤੇ ਜਿਹੜੀ ਹੈ ਜੀ ਉਹ ਨਹੀਂ ਆਈ। ਪਰ ਇਹਦਾ ਇੱਕ ਦੂਜਾ ਪੱਖ ਕੇਸ ਦਾ ਜ਼ਰੂਰ ਹੈਗਾ ਜੀ ਕਿ ਇਹ ਜਦੋਂ ਕਿਉਂਕਿ ਪਿਛਲੀ ਜਿਹੜੀ ਅਕਾਲੀ ਸਰਕਾਰ ਸੀ, ਪੰਥਕ ਪਾਰਟੀ, ਉਹਨਾਂ ਨੇ ਜਿਹੜਾ ਜੀ ਇਹ ਕੇਸ ਵਾਪਸ ਦਬਾਓ ਪਾ ਕੇ ਕਰਵਾਇਆ ਸੀਗਾ। ਪਰ ਜਿਹੜਾ ਸ਼ਿਕਾਇਤਕਰਤਾ ਹੁੰਦਾ ਜੀ ਉਹਦੇ ਵਿੱਚ ਸਹਿਮਤੀ ਜ਼ਰੂਰੀ ਹੁੰਦੀ ਆ। ਸ਼ਿਕਾਇਤਕਰਤਾ ਤੋਂ ਕੋਈ ਸਹਿਮਤੀ ਜਿਹੜੀ ਆ ਜੀ ਉਹ ਨਹੀਂ ਸੀ ਲਈ ਗਈ, ਜਿਹਦੇ ਕਰਕੇ ਵੇਖਿਆ ਜਾਵੇ ਟੈਕਨੀਕਲੀ ਇਹ ਕੇਸ ਮੁੜ ਕੇ ਦੁਬਾਰਾ ਖੁੱਲ ਸਕਦਾ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਜਸਟਿਸ ਮਹਿਤਾਬ ਸਿੰਘ ਜੀ, ਉਹਨਾਂ ਨੇ ਹੋਰ ਟਾਈਮ ਮੰਗਿਆ। ਬਿਲਕੁਲ ਜੀ, ਜਿਹੜੇ ਪਿਛਲੇ 10 ਸਾਲਾਂ ਦੇ ਦੌਰਾਨ ਜਿਹੜੇ ਕੇਸ ਦਰਜ ਹੋਏ ਸੀਗੇ ਬਦਲਾ ਲਊ ਕਾਰਵਾਈ ਦੇ ਜਿਹੜਾ ਜੀ ਉਹ ਤਹਿਤ ਅਕਾਲੀਆਂ ਨੇ ਜਿਹੜੇ ਜੀ ਅਕਾਲੀ ਭਾਜਪਾ ਨੇ ਕੀਤੇ ਸੀਗੇ, ਉਸ ਮਾਮਲੇ ਦੇ ਵਿੱਚ ਜਿਹੜੇ ਕੇਸ ਨੇ ਉਹਨਾਂ ਨੂੰ ਘੋਖ ਕਰਨਾ, ਰਿਵਿਊ ਕਰਨਾ, ਇਹਦੇ ਵਾਸਤੇ ਇੱਕ ਕਮਿਸ਼ਨ ਬਣਾਇਆ ਸੀਗਾ ਸਾਬਕਾ ਜਸਟਿਸ ਮਹਿਤਾਬ ਸਿੰਘ ਗਿੱਲ ਹੋਰਾਂ ਦੀ ਅਗਵਾਈ ਦੇ ਵਿੱਚ। 6 ਮਹੀਨੇ ਦੇ ਵਾਸਤੇ ਇਹ ਜਿਹੜਾ ਜੀ ਉਹ ਬਣਾਇਆ ਗਿਆ ਸੀਗਾ। ਹੁਣ ਜਿਹੜੇ ਜਸਟਿਸ ਮਹਿਤਾਬ ਸਿੰਘ ਗਿੱਲ ਹੋਰੀ ਨੇ, ਉਹਨਾਂ ਨੇ ਪੰਜਾਬ ਸਰਕਾਰ ਦੇ ਕੋਲੋਂ 1 ਸਾਲ ਦੇ ਹੋਰ ਸਮੇਂ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਆ। ਇਹ ਕਿਹਾ ਜੀ ਕਿ 4000 ਤੋਂ ਵੱਧ ਸ਼ਿਕਾਇਤਾਂ ਜਿਹੜੀਆਂ ਜੀ ਉਹਨਾਂ ਦੇ ਕੋਲੇ ਫੌਜਦਾਰੀ ਕੇਸਾਂ ਦੇ ਸੰਬੰਧ ਦੇ ਵਿੱਚ ਜਿਹੜੀਆਂ ਆਈਆਂ ਨੇ, ਉਹਨਾਂ ਨੇ ਕਿਹਾ ਕਿ ਇਹਨੂੰ ਘੋਖਣ ਦੇ ਵਾਸਤੇ ਸਮਾਂ ਜਿਹੜਾ ਉਹ ਚਾਹੀਦਾ। ਅਗਲੇ ਸਾਲ ਅਕਤੂਬਰ ਤੱਕ ਸਮਾਂ ਵਧਾਉਣ ਦੀ ਮੰਗ ਜਿਹੜੀ ਹੈ ਜੀ ਉਹ ਕੈਬਨਿਟ ਦੇ ਅੱਗੇ ਰੱਖੀ ਜਾ ਸਕਦੀ ਹੈ। ਪੈਨਲ ਦੇ ਵੱਲੋਂ ਪਹਿਲਾਂ ਆਪਣੇ 4 ਮਹੀਨਿਆਂ ਤੋਂ ਘੱਟ ਸਮੇਂ ਦੇ ਵਿੱਚ ਤਫਤੀਸ਼ ਕੀਤੇ ਗਏ 70% ਤੋਂ ਵੱਧ ਕੇਸਾਂ ਦੇ ਵਿੱਚ ਮੁਆਵਜ਼ੇ ਦੀ ਸਿਫਾਰਿਸ਼ ਜਿਹੜੀ ਹੈ ਜੀ ਉਹ ਕੀਤੀ ਜਾ ਚੁੱਕੀ ਆ। ਔਰ ਇਹਦੇ ਵੱਲੋਂ ਹੁਣ ਤੱਕ 178 ਕੇਸਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਹਦੇ ਵਿੱਚੋਂ 130 ਲਈ ਮੁਆਵਜ਼ੇ ਦੀ ਸਿਫਾਰਿਸ਼ ਵੀ ਜਿਹੜੀ ਆ ਉਹ ਕੀਤੀ ਗਈ ਆ। ਕੁਝ ਜਿਹੜਾ ਜੀ 2 ਹਫ਼ਤੇ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹਦੇ ਸਬੰਧ ਦੇ ਵਿੱਚ ਆਪਣੀ ਪਹਿਲੀ ਰਿਪੋਰਟ ਜਿਹੜੀ ਆ ਜੀ ਉਹ ਪੇਸ਼ ਕੀਤੀ ਗਈ ਸੀ। ਔਰ ਪੈਨਲ ਦੇ ਵਿੱਚ ਕਥਿਤ ਦੋਸ਼ੀ ਜਾਂਚ ਅਧਿਕਾਰੀਆਂ ਦੇ ਕੋਲੋਂ ਜਿਹੜੇ ਆ ਜੀ ਇਹ ਮੁਆਵਜ਼ਾ ਉਹ ਵਸੂਲ ਕਰਨ ਦੀ ਸਿਫਾਰਿਸ਼ ਜਿਹੜੀ ਆ ਉਹ ਕੀਤੀ ਗਈ ਸੀ, ਤਾਂ ਕਿ ਅੱਗੋਂ ਉਹ ਇਸ ਚੀਜ਼ ਦਾ ਜਿਹੜਾ ਜੀ ਉਹ ਧਿਆਨ ਰੱਖਣ। ਪੈਨਲ ਨੇ ਇਹ ਵੀ ਮੰਨਿਆ ਕਿ 5 ਅਕਤੂਬਰ ਤੱਕ ਜਾਂਚ ਕਾਰਜ ਮੁਕੰਮਲ ਕਰਨ ਦੀ ਸਥਿਤੀ 'ਚ ਉਹ ਨਹੀਂ ਹੈ। ਇਸ ਲਈ ਉਹਨੂੰ ਅਗਲੇ ਸਾਲ 5 ਅਕਤੂਬਰ ਤੱਕ ਹੋਰ ਸਮਾਂ ਦੇਣ ਦੀ ਲੋੜ ਹੈ, ਕਿਉਂਕਿ ਇਹਦੇ ਕੋਲੇ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਹਰ ਕੇਸ ਦੇ ਵਿੱਚ ਚਰਚਾ ਤੋਂ ਪਹਿਲਾਂ ਦੋਵਾਂ ਧਿਰਾਂ ਦੇ ਸਬੂਤ ਰਿਕਾਰਡ ਜਿਹੜੇ ਆ ਜੀ ਉਹ ਕੀਤੇ ਜਾਣੇ ਜ਼ਰੂਰੀ ਨੇ। ਹੁਣ ਇਹ ਮਾਮਲਾ ਜਾਊਗਾ ਜੀ ਮੰਤਰੀ ਮੰਡਲ ਦੇ ਕੋਲੇ, ਉਹ ਜਿਹੜੀ ਆ ਜੀ ਪਰਮਿਸ਼ਨ ਦੇ ਸਕਦੇ ਆ। ਮੇਰਾ ਨਹੀਂ ਖਿਆਲ ਇਹਦੇ ਵਿੱਚ ਕੋਈ ਵੱਡੀ ਸਮੱਸਿਆ ਜਿਹੜੀ ਆ ਜੀ ਉਹ ਆਊਗੀ, ਕਿਉਂਕਿ ਮਹਿਤਾਬ ਸਿੰਘ ਗਿੱਲ ਹੋਰੀ ਜਿਹੜੇ ਜੀ ਉਹ ਖਾਸਮ ਖਾਸ ਮੰਨੇ ਜਾਂਦੇ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ। ਔਰ ਜਿੰਨੇ ਕੇਸ ਨੇ, ਕਿਉਂਕਿ 4000 ਤੋਂ ਉੱਪਰ ਇਹ ਗਿਣਤੀ ਜਿਹੜੀ ਆ ਜੀ ਦੱਸੀ ਗਈ ਸੀ ਜਿਹੜੇ ਪਹੁੰਚੇ ਨੇ ਇਹਨਾਂ ਦੇ ਕੋਲੇ, ਸੋ ਇਹਨਾਂ ਦੇ ਵਾਸਤੇ ਉਹ ਕਹਿੰਦੇ ਜੀ 1 ਸਾਲ ਦਾ ਸਮਾਂ ਜਿਹੜਾ ਉਹ ਲੱਗੂਗਾ, ਅਜੇ ਇਹਨਾਂ ਦੀ ਘੋਖ ਕਰਦੇ ਆ। ਬਿਲਕੁਲ ਜੀ, ਤੁਹਾਡੇ ਦੱਸਣ ਅਨੁਸਾਰ ਸ਼ਾਇਦ ਇਹ ਮਿਲ ਵੀ ਜਾਊਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜਿਸ ਤਰ੍ਹਾਂ ਸੌਦਾ ਸਾਧ ਦੇ ਡੇਰੇ ਤੇ ਕਬਜ਼ਾ ਕਰਨ ਕਰਕੇ ਉਥਲ ਪੁਥਲ ਹੋਈ ਆ, ਬਹੁਤ ਸਾਰੇ ਲੋਕ ਆ ਜਿਹੜੇ ਪੁਲਿਸ ਦੀਆਂ ਗੋਲੀਆਂ ਨਾਲ ਮਾਰੇ ਵੀ ਗਏ ਆ, ਕੁੱਟੇ ਵੀ ਗਏ ਆ, ਤੇ ਅਜੇ ਵੀ ਕਈ ਅਣਪਛਾਤੀਆਂ ਲਾਸ਼ਾਂ ਉੱਤੇ ਪਈਆਂ ਪ੍ਰੇਮੀਆਂ ਦੀਆਂ ਕੋਈ ਪਛਾਣਨ ਹੀ ਨਹੀਂ ਆਇਆ। ਬਿਲਕੁਲ ਜੀ, ਐਕਚੁਅਲੀ ਤੁਸੀਂ ਦੇਖੋ ਕਿ ਅਜੇ ਕਈ ਜਿਹੜੇ ਦੀ ਸੰਸਕਾਰ ਵੈਸੇ ਹੋ ਰਹੇ ਆ,
ਪਰ ਅਜੇ ਕੁਛ ਲਾਸ਼ਾਂ ਜਿਹੜੀਆਂ ਜੀ ਉਹ ਅਣਪਛਾਤੀਆਂ ਨੇ, ਉਹਨਾਂ ਦੀ ਕੋਈ ਪਛਾਣ ਜਿਹੜੀ ਹੈ ਜੀ ਉਹ ਨਹੀਂ ਹੋ ਸਕੀ। 4 ਲਾਵਾਰਸ ਲਾਸ਼ਾਂ ਜਿਹੜੀਆਂ ਜੀ ਉਹ ਪਈਆਂ ਸੀਗੀਆਂ, ਇਹਦੇ ਵਿੱਚੋਂ 2 ਦੀ ਪਛਾਣ ਹੋ ਗਈ ਹੈ, 2 ਅਜੇ ਵੀ ਲਾਵਾਰਸ ਜਿਹੜੀਆਂ ਨੇ ਜੀ। ਲਾਸ਼ਾਂ ਦੀ ਪਛਾਣ ਮੁਕਤਸਰ ਦੇ ਰਹਿਣ ਵਾਲੀ ਅੰਗਰੇਜ਼ ਕੌਰ ਤੇ ਕਰਨਾਲ ਦੀ ਰਹਿਣ ਵਾਲੀ ਸੁਨੀਤਾ ਦੇ ਵਜੋਂ ਹੋਈ ਹੈ। 2 ਲਾਸ਼ਾਂ ਦੀ ਕੋਈ ਪਛਾਣ ਨਹੀਂ ਹੋ ਸਕੀ, ਨਾ ਇਹਨਾਂ ਨੂੰ ਕੋਈ ਲੈਣ ਦੇ ਵਾਸਤੇ ਜਿਹੜਾ ਜੀ ਉਹ ਆਇਆ। ਲਾਸ਼ਾਂ ਦੀ ਪਛਾਣ ਦੇ ਵਾਸਤੇ ਪੁਲਿਸ ਨੇ ਬਾਇਓਮੈਟ੍ਰਿਕ ਸਿਸਟਮ ਦੀ ਵਰਤੋਂ ਜਿਹੜੀ ਕੀਤੀ ਹੈ। ਅਜੇ ਪਈਆਂ 2 ਲਾਸ਼ਾਂ ਦੇ ਅੰਗੂਠਿਆਂ ਦੇ ਨਿਸ਼ਾਨ ਲਾ ਕੇ ਉਹਨਾਂ ਦੇ ਚਿਹਰਿਆਂ ਦਾ ਰਿਕਾਰਡ ਜਿਹੜਾ ਜੀ ਉਹ ਰੱਖਿਆ ਗਿਆ। ਪੁਲਿਸ ਇਹ ਕਹਿੰਦੀ ਆ ਕਿ ਜੇ ਅਗਲੇ ਕੁਝ ਦਿਨਾਂ ਦੇ ਦੌਰਾਨ ਕੋਈ ਨਾ ਆਇਆ ਤਾਂ ਇਹਨਾਂ ਨੂੰ ਅਣਪਛਾਤੀਆਂ ਲਾਸ਼ਾਂ ਜਿਹੜੀਆਂ ਜੀ ਉਹ ਕਹਿ ਕੇ ਸੰਸਕਾਰ ਕਰ ਦਿੱਤਾ ਜਾਊਗਾ। ਸਵਾਲ ਇਹ ਹੈ ਜੀ ਕਿ ਇਹ ਕੌਣ ਲੋਕ ਸਨ ਜਿਹੜੇ ਲਿਆਂਦੇ ਗਏ, ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ? ਕੀ ਇਹ ਰੀਜ਼ਨ ਆ? ਜਾਂ ਜਿਹੜੀ ਗੱਲ ਪਿਛਲੇ ਦਿਨਾਂ ਦੇ ਵਿੱਚ ਚੱਲੀ ਸੀਗੀ ਕਿ 1000 ਰੁਪਈਆ ਦਿਹਾੜੀ ਦੇ ਉੱਤੇ ਬੰਦੇ ਜਿਹੜੇ ਆ ਜੀ ਬਹੁਤ ਲਿਆਂਦੇ ਗਏ, ਹੋ ਸਕਦਾ ਇਹ ਉਹਨਾਂ ਦੇ ਵਿੱਚੋਂ ਨਾ ਜਿਹੜੇ ਜੀ ਕੋਈ ਹੋਣ ਕਿ ਜਿਹੜੇ ਦਿਹਾੜੀ ਤੇ ਲਿਆਂਦੇ ਗਏ। ਹੁਣ ਦਿਹਾੜੀ ਤੇ ਆਇਆ ਨੂੰ ਕੀ ਪਤਾ ਉਹ ਕਿਹੜੇ ਸੂਬੇ ਦਾ ਜਿਹੜਾ ਜੀ ਇੱਥੇ ਦਿਹਾੜੀ ਲਾਉਣ ਦੇ ਵਾਸਤੇ ਆਇਆ ਹੋਇਆ, ਤੇ ਉਹਦੇ ਘਰਦਿਆਂ ਨੂੰ ਇਹ ਪਤਾ ਹੀ ਨਹੀਂ ਵੀ ਉਹ ਤਾਂ ਪ੍ਰੇਮੀਆਂ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਮਾਰਿਆ ਗਿਆ। ਇਹ ਵੀ ਕਾਰਨ ਜਿਹੜਾ ਜੀ ਇਹ ਅਣਪਛਾਤੀਆਂ ਲਾਸ਼ਾਂ ਪਈਆਂ ਰਹਿਣ ਦਾ ਹੋ ਸਕਦਾ ਹੈ। ਅਗਲੇ 2 ਜਾਂ 3 ਦਿਨ ਪੁਲਿਸ ਨੇ ਇੰਤਜ਼ਾਰ ਕਰਨੀ ਹੈ, ਉਸ ਤੋਂ ਬਾਅਦ ਇਹਨਾਂ ਨੂੰ ਅਣਪਛਾਤੀਆਂ ਜਿਹੜੀਆਂ ਜੀ ਉਹ ਲਾਸ਼ਾਂ ਕਹਿ ਕੇ ਸਾੜ ਦੇਣਾ। ਵੈਸੇ ਹੈਰਾਨੀ ਵਾਲੀ ਗੱਲ ਇਹ ਆ ਕਿ ਜੇ ਇਹ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜੀਆਂ ਜਾਂਦੀਆਂ ਨੇ ਤਾਂ ਇਹ ਡੇਰੇ ਨੂੰ ਚਲਾਉਣ ਵਾਲੇ ਪ੍ਰਬੰਧਕਾਂ ਲਈ ਵੀ ਡੁੱਬ ਮਰਨ ਵਾਲੀ ਗੱਲ ਹੋਊਗੀ ਕਿ ਉਹੀ ਇਹਨਾਂ ਲਾਸ਼ਾਂ ਨੂੰ ਜਿਹੜਾ ਜੀ ਉਹ ਲੈ ਜਾਣ, ਇਹ ਕਹਿ ਕੇ ਕਿ ਇਹ ਉਹਨਾਂ ਦੇ ਪ੍ਰੇਮੀਆਂ ਦੀਆਂ, ਤੇ ਉਹ ਉਹਨਾਂ ਦਾ ਸੰਸਕਾਰ ਹੀ ਕਰ ਦੇਣ। ਪਰ ਉਹ ਆਪ ਜਿਹੜਾ ਜੀ ਭੱਜੇ ਫਿਰਦੇ ਨੇ ਆਪਣੀ ਜਿਹੜੀ ਹੈ ਜੀ ਉਹ ਖੱਲ ਬਚਾਉਂਦਿਆਂ ਹੋਇਆਂ। ਔਰ ਇਸੇ ਕਰਕੇ ਜਿਹੜਾ ਇੱਕ ਇਹਨਾਂ ਦਾ ਅਖਬਾਰ ਹੈ ਜੀ ਸਾਚ ਕਹੂੰ, ਉਹਦਾ ਜਿਹੜਾ ਪੱਤਰਕਾਰ ਹੈ ਜੀ ਸੁਰਿੰਦਰ ਧੀਮਾਨ ਇਨਸਾ, ਉਹਦੀ ਗ੍ਰਿਫਤਾਰੀ ਜਿਹੜੀ ਹੈ ਜੀ ਕੱਲ ਹੋ ਗਈ, ਜਿਹਦੇ ਉੱਤੇ ਦੇਸ਼ ਧਰੋਹ ਦਾ ਪਰਚਾ ਦਰਜ ਹੋਇਆ। ਇੱਕ ਹੋਰ ਹੈਰਾਨੀ ਵਾਲੀ ਗੱਲ ਜਿਹੜੀ ਹੈ ਜੀ ਉਹ ਸਾਹਮਣੇ ਇਹ ਆ ਰਹੀ ਆ ਕਿ ਇਹ ਡੇਰਾ ਮੁਖੀ ਨੇ ਜਿਹੜਾ ਪਦਮ ਸ਼੍ਰੀ ਹੁੰਦਾ ਜੀ ਉਹਦੇ ਵਾਸਤੇ ਵੀ ਜੁਗਾੜਬੰਦੀ ਜਿਹੜੀ ਹੈ ਜੀ ਉਹ ਸੈਂਟਰ ਦੇ ਵਿੱਚ ਕਰ ਲਈ ਸੀ ਆਲਮੋਸਟ। ਔਰ ਇਹ ਐਲਾਨ ਜਿਹੜਾ ਜੀ ਉਹ ਹੋ ਸਕਦਾ ਸੀ ਉਦੋਂ ਪਹਿਲਾਂ ਆ ਜਿਹੜਾ ਜੀ ਕੇਸ ਵਾਲਾ ਮਾਮਲਾ ਖੁੱਲ ਗਿਆ। ਤੇ ਜੇ ਪਦਮ ਸ਼੍ਰੀ ਉਹਨੂੰ ਮਿਲਿਆ ਹੋਇਆ ਹੁੰਦਾ ਤੇ ਮੇਰਾ ਖਿਆਲ ਕੇਂਦਰ ਦੀ ਸਰਕਾਰ ਦੀ ਵੀ ਫਿਰ ਜਿਹੜੀ ਹੈ ਜੀ ਬੁਰੀ ਹਾਲਤ ਜਿਹੜੀ ਆ ਉਹ ਬਣਨੀ ਸੀਗੀ। ਬਿਲਕੁਲ ਜੀ, ਜੇ ਉਹ ਬਾਹਰ ਹੁੰਦਾ ਤਾਂ ਪਤਾ ਨਹੀਂ ਕਿੰਨਾ ਕੁ ਕੁਛ ਉਸ ਨੂੰ ਮਿਲਣਾ ਸੀ। ਇੱਕ ਮਿਲਣੇ ਦੀ ਦੇਰ ਸੀਗੀ, ਸਾਰੇ ਮੰਤਰੀਆਂ ਸੰਤਰੀਆਂ ਨੇ ਉਹਨੂੰ ਸਨਮਾਨਿਤ ਹੀ ਕਰ ਦੇਣਾ ਸੀਗਾ। ਤੇ ਅੱਗੇ ਅਖੀਰ ਦੇ ਵਿੱਚ ਨੋਟਬੰਦੀ ਦੀ ਜੇ ਗੱਲ ਕਰੀਏ ਤਾਂ ਉਸ ਦੇ ਵਿਕਾਸ ਦੀ ਰਫ਼ਤਾਰ ਬਹੁਤ ਘਟੀ ਉਸ ਦੇ ਨਾਲ। ਬਿਲਕੁਲ ਜੀ, ਐਕਚੁਅਲੀ ਜਿਵੇਂ ਆਪਾਂ ਕੱਲ ਗੱਲ ਕੀਤੀ ਸੀਗੀ RBI ਦੀ ਕਿ ਜਿਹੜੇ ਉਹਦੇ ਅੰਕੜੇ ਨੇ ਉਹਨੇ ਕੇਂਦਰ ਦੀ ਸਰਕਾਰ ਦੀ ਚੰਗੀ ਜਿਹੜੀ ਹੈ ਜੀ ਉਹ ਤੋਏ ਕਰਾਤੀ ਹੈ ਕਿ ਨੋਟ ਤਾਂ ਸਾਰੇ ਵਾਪਸ ਆ ਗਏ ਆ, ਰਹੇ ਨਹੀਂ ਗਏ ਬਾਹਰ। ਤੇ ਫਿਰ ਉਹ ਬਲੈਕ ਮਨੀ ਕਿਹੜੀ ਸੀਗੀ ਜਾਂ ਫਿਰ ਜਿਹੜੇ ਨਕਲੀ ਨੋਟ ਸੀਗੇ ਉਹ ਕਿਹੜੇ ਸੀਗੇ, ਤੇ ਜਿਹੜੇ ਸਮਗਲਿੰਗ ਦੇ ਪੈਸੇ ਉਹ ਕਿਹੜੇ ਸੀਗੇ। ਔਰ ਪਰ ਜਿਹੜੀ ਕੇਂਦਰ ਦੀ ਸਰਕਾਰ ਹੈ ਜੀ ਉਹ ਅਜੇ ਵੀ ਕਹੀ ਜਾਂਦੀ ਹੈ ਕਿ ਨੋਟਬੰਦੀ ਤਾਂ ਵੱਡੇ ਜਿਹੜੇ ਅਰਥ ਸ਼ਾਸਤਰੀ ਸੀਗੇ ਉਹਨਾਂ ਨੂੰ ਵੀ ਸਮਝ ਨਹੀਂ ਲੱਗੀ ਵੀ ਇਹ ਕਿਵੇਂ ਹੋ ਗਿਆ। ਗੱਲ ਤਾਂ ਉਹ ਸੱਚੀ ਕਹਿੰਦੀ ਹੈ ਜੇ ਦੂਜੇ ਰੂਪ 'ਚ ਦੇਖਿਆ ਜਾਵੇ। ਵੱਡੇ ਅਰਥ ਸ਼ਾਸਤਰੀਆਂ ਨੂੰ ਵੀ ਨਹੀਂ ਸਮਝ ਲੱਗਿਆ ਵੀ ਇਹ ਨੋਟਬੰਦੀ ਜਿਹੜੀ ਸੀ ਉਹ ਕਿਉਂ ਕੀਤੀ ਗਈ। ਇਹਦੇ ਅਸਰ ਦੇ ਉੱਤੇ GST ਦੀਆਂ ਤਿਆਰੀਆਂ ਦੇ ਮੱਦੇਨਜ਼ਰ ਸੁਸਤ ਪਈਆਂ ਜਿਹੜੀਆਂ ਇੰਡਸਟਰੀਅਲ ਸਰਗਰਮੀਆਂ ਕਰਕੇ 17-18 ਦੀ ਪਹਿਲੀ ਤਿਮਾਹੀ ਦੇ ਵਿੱਚ ਦੇਸ਼ ਦੀ ਵਿਕਾਸ ਦਰ ਘਟ ਕੇ 5.7% ਰਹਿ ਗਈ ਆ। ਜਿਹੜੀ GDP 'ਚ ਵਾਧੇ ਦਾ ਇਹ ਪੱਧਰ ਪਿਛਲੇ 3 ਸਾਲਾਂ 'ਚ ਸਭ ਤੋਂ ਘੱਟ ਹੈ। ਖਾਸ ਗੱਲ ਇਹ ਵੇਖਣ ਵਾਲੀ ਹੈ ਕਿ ਲਗਾਤਾਰ ਦੂਜੀ ਤਿਮਾਹੀ ਹੈ ਜਦੋਂ ਦੇਸ਼ ਦੀ ਵਿਕਾਸ ਦਰ ਦੇ ਮਾਮਲੇ 'ਚ ਚੀਨ ਤੋਂ ਪਛੜ ਗਿਆ। ਔਰ ਫਿਕਰਮੰਦੀ ਵਾਲੀ ਗੱਲ ਇਹ ਹੈ ਕਿ ਸਭ ਤੋਂ ਜ਼ਿਆਦਾ ਗਿਰਾਵਟ ਜਿਹੜੀ ਹੈ ਜੀ ਮੈਨੂਫੈਕਚਰਿੰਗ ਖੇਤਰ ਦੇ ਵਿੱਚ ਆਈ ਹੈ। ਇਹ ਉਹ ਖੇਤਰ ਹੈ ਲੋਕਾਂ ਦੇ ਰੁਜ਼ਗਾਰ ਦੇ ਵਾਸਤੇ ਜਿਹੜੇ ਮੌਕੇ ਮੁਹੱਈਆ ਕਰਵਾਉਂਦਾ। ਔਰ ਸਰਕਾਰ ਨੇ ਅਰਥਚਾਰੇ ਦੇ ਇਸ ਪ੍ਰਦਰਸ਼ਨ ਦੇ ਉੱਤੇ ਚਿੰਤਾ ਜਿਹੜੀ ਹੈ ਜੀ ਉਹ ਪ੍ਰਗਟ ਕੀਤੀ ਹੈ। ਜਿਹੜਾ CSO ਹੈ, ਜਿਹੜਾ ਕੇਂਦਰੀ ਅੰਕੜਾ ਦਫ਼ਤਰ ਹੈ, ਉਹਨੇ ਚਾਲੂ ਵਿੱਤੀ ਸਾਲ ਦੀ ਅਪ੍ਰੈਲ ਤੋਂ ਜੂਨ ਤਿਮਾਹੀ ਦੇ ਵਿੱਚ GDP ਦੇ ਅੰਕੜੇ ਜਿਹੜੇ ਆ ਜੀ ਉਹ ਜਾਰੀ ਕੀਤੇ ਆ। CSO ਦੇ ਮੁਤਾਬਕ ਪਹਿਲੀ ਤਿਮਾਹੀ ਦੇ ਵਿੱਚ ਵਿਕਾਸ ਦਰ 5.7% ਰਹੀ ਆ, ਜਦੋਂ ਕਿ ਪਿਛਲੀ ਤਿਮਾਹੀ ਦੇ ਵਿੱਚ ਇਹ 5.7% ਸੀਗੀ ਔਰ ਪਿਛਲੀ ਤਿਮਾਹੀ ਦੇ ਵਿੱਚ ਇਹ 6.1 ਸੀਗੀ, ਮਾਫ ਕਰਨਾ। ਔਰ ਪਿਛਲੇ ਵਿੱਤ ਸਾਲ ਦੀ ਪਹਿਲੀ ਤਿਮਾਹੀ ਦੇ ਵਿੱਚ 7.9% ਸੀਗੀ। ਔਰ ਇਸ ਤੋਂ ਪਹਿਲਾਂ ਦੇਸ਼ ਦੀ ਘੱਟੋ ਘੱਟ ਵਿਕਾਸ ਦਰ ਜਨਵਰੀ-ਮਾਰਚ 14 ਦੇ ਵਿੱਚ 4.6% ਸੀਗੀ। ਹਾਲੀਆ ਸਾਲਾਂ ਦੇ ਵਿੱਚ ਭਾਰਤ ਨੇ ਵਿਕਾਸ ਦਰ ਦੇ ਮਾਮਲੇ ਦੇ ਉੱਤੇ ਚੀਨ ਨੂੰ ਪਛਾੜਿਆ ਸੀਗਾ, ਪਰ ਪਿਛਲੀਆਂ 2 ਤਿਮਾਹੀਆਂ ਤੋਂ ਲਗਾਤਾਰ ਚੀਨ ਨੇ ਜਿਹੜੀ ਆ ਜੀ ਉਹ बढ़त बना ली हुई है। उम्मीद है छेती बयान आ जाऊगा भी ये अंकड़े ਜਿਹੜੇ ਆ ਜੀ ਉਹ ਪੇਸ਼ ਕਰਨ ਵਾਲੇ
ਹੋ ਸਕਦਾ ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹੇ ਹੋਣ। ਉਹ ਕਹਿੰਦੇ ਜੀ ਹਾਰਵਰਡ ਯੂਨੀਵਰਸਿਟੀ ਦੀਆਂ ਡਿਗਰੀਆਂ ਹਾਰਡ ਵਰਕ ਵਾਲਿਆਂ ਦੇ ਮੋਹਰੇ ਬਹੁਤ ਬਾਉਣੀਆਂ ਨੇ ਜੀ। ਜੀ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।